ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਅਪ੍ਰੈਲ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕਰਾਚੀ ਤੋਂ ਬਾਅਦ ਲਾਹੌਰ 'ਚ ਵੀ ਮਨਸ਼ੀਆਤ ਫਰੋਸ਼ੀ ਦੇ ਵਿੱਚ ਅਹਿਮ ਸ਼ਖਸੀਅਤ ਦੇ ਰਿਸ਼ਤੇਦਾਰ ਮੁਲਵਸ ਪਾਏ ਗਏ ਨੇ। ਇਹ ਇੱਕ ਨਵਾਂ ਕੰਮ ਹੈ। ਹੁਣ ਜਿਹੜੇ ਤਗੜੇ ਬੰਦੇ ਨੇ, ਵਜ਼ੀਰ ਸ਼ਜ਼ੀਰ ਨੇ, ਬਿਊਰੋਕਰੇਟ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਅੱਜ ਕੱਲ੍ਹ ਮਨਸ਼ੀਆਤ ਫਰੋਸ਼ੀ ਸ਼ੁਰੂ ਕੀਤੀ ਹੈ ਤੇ ਕਰੋੜਾਂ ਰੁਪਈਆਂ ਦੀ ਮਨਸ਼ੀਆਤ ਵੀ ਬਰਾਮਦ ਹੋਈ ਹੈ। ਗ੍ਰਿਫਤਾਰ ਹੋਣ ਵਾਲਾ ਜਿਹੜਾ ਮੁਲਜ਼ਮ ਹੈ ਉਹ ਨੂਨ ਲੀਗੀ ਸੂਬਾਈ ਵਜ਼ੀਰ ਦਾ ਭਤੀਜਾ ਨਿਕਲਿਆ ਹੈ। ਮੁਲਜ਼ਮ ਦੇ ਕੋਲੋਂ 15 ਕਰੋੜ ਰੁਪਈਏ ਦੀ ਮਾਲੀਆਤ ਦੀ ਮਨਸ਼ੀਆਤ ਮਿਲੀ ਹੈ। ਮੁਲਜ਼ਮਾਨ ਦੇ ਨਾਲ 3 ਗੈਰ ਮੁਲਕੀ ਵੀ ਸ਼ਰੀਕ ਸਨ। ਇਹਦੇ ਨਾਲ ਸ਼ਰਾਬ ਤੇ ਸ਼ਰਾਬ ਦੀ ਗੱਲ ਨਹੀਂ ਇੱਥੇ ਹੋ ਰਹੀ, ਇੱਥੇ ਨਸ਼ਾਵਰ ਚੀਜ਼ਾਂ ਦੀ ਗੱਲ ਹੋ ਰਹੀ ਹੈ। ਲੇਕਿਨ ਤੁਹਾਨੂੰ ਸਮਝਾਉਣ ਵਾਸਤੇ ਵੀ ਸ਼ਰਾਬ ਤੇ ਸ਼ਬਾਬ ਦੋਵੇਂ ਸ਼ੈਵਾਂ ਹੀ ਇਹਨਾਂ ਦੇ ਕੋਲ ਹੁੰਦੀਆਂ ਨੇ, ਦੋਵਾਂ ਦੀ ਸਪਲਾਈ ਦਿੰਦੇ ਨੇ। ਤੇ ਇਹ ਕਰਾਚੀ 'ਚ ਵੀ ਇਹੋ ਜਿਹੇ ਲੋਕ ਫੜੇ ਗਏ ਨੇ ਚੰਗੇ ਤਗੜੇ ਟੱਬਰਾਂ ਦੇ ਵਿੱਚੋਂ, ਤੇ ਇਹ ਹੁਣ ਲਾਹੌਰ ਦੇ ਵਿੱਚ ਵੀ ਇਹੀ ਕੰਮ ਹੈ। ਇਹ ਇਹਨਾਂ ਨੇ ਨਵਾਂ ਧੁਰ ਬਣਾ ਲਿਆ ਤੇ ਬਾਕੀ ਤੇ ਲੁੱਟ ਕੇ ਤਬਾਹੀ ਮਚਾਤੀ ਸੀ ਪਾਕਿਸਤਾਨ ਦੀ ਹਰ ਪਾਸਿਓਂ। ਕੋਈ ਕਾਰੋਬਾਰ ਨਹੀਂ ਛੱਡਿਆ ਲੋਕਾਂ ਕੋਲ, ਹਰ ਸ਼ੈ ਦੇ ਠੇਕੇ ਔਰ ਹਰ ਸ਼ੈ ਇਹ ਸਾਹੂਕਾਰ ਹੀ ਲੈ ਰਹੇ ਸਨ। ਹੁਣ ਉਹਨਾਂ ਨੇ ਆਖਿਆ ਵੀ ਮਨਸ਼ੀਆਤ ਵੀ ਅਸੀਂ ਵੇਚਣੀ ਹੈ, ਤੁਹਾਡੀ ਐਸੀ ਦੀ ਤੈਸੀ, ਤੁਸੀਂ ਅਗਰ ਅੱਗੇ ਪਿੱਛੇ ਹੋ ਜਾਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਬਰ ਇਹ ਹੈ ਕਿ ਐਡੇ ਕਾਲੇ ਪੀਲੇ ਚੈਨਲ ਅੱਜ ਕੱਲ੍ਹ ਨਵੇਂ ਖੁੱਲ੍ਹੇ ਨੇ, ਉਹਨਾਂ ਦੇ ਵਿੱਚ ਇੱਕ ਟਾਊਟ ਬਹਿ ਕੇ ਆਂਦਾ ਹੈ ਵੀ ਇਮਰਾਨ ਖਾਨ ਅਜੀਬ ਆਦਮੀ ਸੀ। ਈਦ 'ਤੇ ਉਹਨੇ ਇੱਕ ਤਰੀਕਾ ਕੱਢਿਆ ਸੀ, ਬਤੌਰ ਵਜ਼ੀਰ ਆਜ਼ਮ ਇਸਲਾਮਾਬਾਦ 'ਚ ਨਹੀਂ ਸੀ ਰਹਿੰਦਾ ਤਾਂ ਕਿ ਕਿਸੇ ਸਫੀਰ ਨੂੰ ਮਿਲਣਾ ਨਾ ਪੈ ਜਾਏ, ਕਿਉਂਕਿ ਸਾਰੇ ਸਫੀਰ ਇਸਲਾਮਾਬਾਦ 'ਚ ਹੁੰਦੇ ਨੇ। ਤੇ ਇਮਰਾਨ ਖਾਨ ਸਾਹਿਬ ਜਿਹੜੇ ਨੇ ਚੁੱਪ ਕਰਕੇ ਉੱਤੇ ਨਥੀਆ ਗਲੀ ਚਲੇ ਜਾਂਦੇ ਸਨ ਤਾਂ ਕਿ ਉਹਨਾਂ ਨੂੰ ਸਫੀਰਾਂ ਨਾਲ ਨਾ ਮਿਲਣਾ ਪਵੇ। ਇਹ ਟਾਊਟ ਦੱਸ ਰਹੇ ਨੇ ਜਿਹੜੇ ਨੂਨ ਲੀਗੀ ਜਾਂ ਸਟੈਬਲਿਸ਼ਮੈਂਟ ਦੇ ਟਾਊਟ ਨੇ, ਉਹ ਟੀਵੀ ਤੇ ਬਹਿ ਕੇ ਇਹ ਵਜ੍ਹਾ ਦੱਸ ਰਹੇ ਨੇ। ਅੱਛਾ, ਨਾਲ ਹੀ ਉਸੇ ਟੀਵੀ ਤੇ ਫੁਟੇਜ ਚੱਲਣ ਡਈ ਹੈ ਵੀ ਈਦ ਕਰਨ ਵਾਸਤੇ ਸ਼ਹਬਾਜ਼ ਸ਼ਰੀਫ ਜਿਹੜਾ ਲਾਹੌਰ ਚਲਾ ਗਿਆ। ਇਹਨਾਂ ਨੂੰ ਹੁਣ ਕੋਈ ਪੁੱਛੇ, ਪਤੰਦਰਾਂ ਨੂੰ, ਇਹ ਪਤੰਦਰ ਕੋਈ ਗਾਲੀ ਨਹੀਂ ਹੈ, ਪੰਜਾਬੀ 'ਚ ਆਖ ਦਿੰਦੇ ਨੇ ਇਹਨਾਂ ਨੂੰ, ਪਤੰਦਰਾਂ ਨੂੰ ਕੋਈ ਪੁੱਛੇ ਵੀ ਇਹ ਹੁਣ ਸਫੀਰ ਸਾਰੇ ਨਥੀਆ ਗਲੀ 'ਚ ਚਲੇ ਨਹੀਂ ਸੀ ਜਾਂਦੇ ਹੋਣਗੇ, ਹੁਣ ਲਾਹੌਰ ਜਾਣਗੇ ਸਾਰੇ ਵਜ਼ੀਰ ਆਜ਼ਮ ਨੂੰ ਮਿਲਣ ਵਾਸਤੇ। ਮਤਲਬ ਨਾ ਤੇ ਪੜ੍ਹੇ ਲਿਖੇ ਨੇ, ਨਾ ਇਹ ਕੋਸ਼ਿਸ਼ ਕਰਦੇ ਨੇ, ਮਤਲਬ ਝੂਠ ਮਾਰਦੇ ਨੇ ਪੈਰ ਬੰਨ੍ਹ ਕੇ। ਇਹ ਵੀ ਨਹੀਂ ਸੋਚਦੇ ਵੀ ਝੂਠ ਫੜਿਆ ਜਾਣਾ, ਲੇਕਿਨ ਉਹ ਵੀ ਸੱਚੇ ਨੇ। ਉਹ ਪਟਵਾਰੀਆਂ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਜਿਹੜੇ ਮੀਆਂ ਸਾਹਿਬ ਦੇ ਫਾਲੋਅਰ ਨੇ, ਉਹ ਮੇਰਾ ਮਤਲਬ ਹੈ ਕਿ 2 ਸਿਰ ਬਿਰਿਆਨੀ ਖਾ ਕੇ ਤੋਂ ਆਉਂਦੇ ਨੇ ਮੀਆਂ ਦੇ ਨਾਅਰੇ ਵੱਜਣਗੇ, ਬਾਕੀ ਜੋ ਕੁਝ ਹੁੰਦਾ ਹੋਵੇ। ਅਤੇ ਉਹ ਮੇਰਾ ਖਿਆਲ ਫਿਰ ਉਹਨਾਂ ਨੂੰ ਵੀ ਪਤਾ ਵੀ ਜਿਹੜੀ ਮਰਜ਼ੀ ਗੱਲ ਸੁਣਾ ਦਿਓ, ਉਹ ਕੰਮ ਤੇ ਚੱਲ ਹੀ ਜਾਣਾ ਅਤੇ ਮਾਮਲਾ ਜਿਹੜਾ ਉਹ ਅੱਗੇ ਆਪਣਾ ਤੋਰ ਕੇ ਰੱਖੋ। ਅੱਛਾ ਜੀ, ਅਗਲੀ ਖਬਰ, ਸਮੀਦੀਨ ਬਲੋਚ ਜਿਹੜੇ ਇੱਕ ਖਾਤੂਨ ਐਕਟਿਵਿਸਟ ਨੇ ਬਲੋਚਿਸਤਾਨ ਤੋਂ, ਉਹਨਾਂ ਨੂੰ ਰਿਹਾ ਕਰ ਦਿੱਤਾ ਆਖਿਰਕਾਰ। ਔਰ ਇਹ ਫੜਿਆ ਹੀ ਕਿਉਂ ਸੀ, ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ। ਉਦੋਂ ਵੀ ਅਸੀਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਨੂੰ ਬੜੇ ਭੈੜੇ ਤਰੀਕੇ ਨਾਲ ਫੜਿਆ ਸੀ। ਚੁੰਨੀ ਖਿੱਚੀ ਜਾ ਰਹੀ ਹੈ, ਮਤਲਬ ਚਾਦਰ ਸ਼ਾਦਰ ਉਹਨਾਂ ਦੀ, ਕੱਪੜੇ ਉੱਥੇ ਮਾਰ ਧਾੜ, ਔਰ ਉਹਨਾਂ ਨੂੰ ਬੜੇ ਧੱਕੇ ਛੱਕੇ ਦੇ ਕੇ ਫੜਿਆ ਗਿਆ। ਅਗਲੇ ਦਿਨ ਜਦੋਂ ਅਦਾਲਤ ਲਿਆਂਦਾ ਤਾਂ ਖਵਾਤੀਨ ਨੂੰ ਹੱਥਕੜੀ ਨਹੀਂ ਲਾਈ ਜਾਂਦੀ, ਉਹਨਾਂ ਨੂੰ ਹੱਥਕੜੀ ਵੀ ਲਾਈ ਸੀ, ਪਰ ਕੱਪੜੇ ਬਿਲਕੁਲ ਸਾਫ਼ ਸੁਥਰੇ ਦਿੱਤੇ ਸਨ ਜੇਲ੍ਹ ਦੇ ਵਿੱਚ, ਹੁਲੀਆ ਵੀ ਠੀਕ ਸੀ, ਅਤੇ ਨਾਲ ਉਹਨਾਂ ਨੂੰ ਇੰਟਰਵਿਊ ਵੀ ਪੂਰਾ ਆਜ਼ਾਦੀ ਨਾਲ ਦੇਣ ਦੀ ਇਜਾਜ਼ਤ ਦਿੱਤੀ। ਮਤਲਬ ਕੋਈ ਗੱਲ ਇਹਦੇ 'ਚ ਮੈਂ ਇਹ ਨਹੀਂ ਹੈ ਕਹਿਣ ਡਿਆ ਕਿ ਸਮੀ ਬਲੋਚ ਸਾਹਿਬਾ ਦਾ ਕੋਈ ਕਸੂਰ ਹੈ, ਉਹ ਤਾਂ ਜ਼ਾਹਿਰ ਹੈ ਵਿਚਾਰੀ ਮਜ਼ਲੂਮ ਹੈ, ਲੇਕਿਨ ਇਹਦਾ ਮਤਲਬ ਹੈ ਕਿ ਜਾਣ ਬੁੱਝ ਕੇ ਚੌਧਰੀ ਨਿਜ਼ਾਮਦੀਨ ਹਰ ਸ਼ੈ ਨੂੰ ਇਸਤੇਮਾਲ ਕਰ ਰਿਹਾ ਸੀ, ਔਰ ਇੱਕ ਮਾਹੌਲ ਇਹੋ ਜਿਹਾ ਬਣਾ ਕੇ ਧੱਕੇਸ਼ਾਹੀ ਦਾ ਔਰ ਧੱਕਿਆਂ ਛੱਕਿਆਂ ਦਾ ਔਰ ਹੱਥਕੜੀ ਦਾ ਇੱਕ ਮਾਹੌਲ ਇਹੋ ਜਿਹਾ ਬਣਾ ਰਿਹਾ ਸੀ ਕਿ ਲੋਕਾਂ ਸਾਰਿਆਂ ਦੀ ਤਵੱਜੋ ਜਿਹੜੀ ਹੈ ਇਹ ਖਵਾਤੀਨ ਦੀ ਗ੍ਰਿਫਤਾਰੀ 'ਤੇ ਆਵੇ। ਅਤੇ ਹੁਣ ਉਹਨਾਂ ਨੂੰ ਚੰਦ ਦਿਨਾਂ ਬਾਅਦ ਛੱਡ ਵੀ ਦਿੱਤਾ। ਮੇਰਾ ਖਿਆਲ ਮਸਲਾ ਪੂਰਾ ਹੋ ਗਿਆ ਮਕਸਦ, ਔਰ ਮਕਸਦ ਇਹੀ ਸੀ ਕਿ ਜਿਹੜੀ ਡਿਸਕਸ਼ਨ ਹੈ ਉਹ ਜ਼ਰਾ ਇਹ ਬਲੋਚ ਖਵਾਤੀਨ ਦੀ ਗ੍ਰਿਫਤਾਰੀ ਵਾਲੇ ਪਾਸੇ ਆਵੇ, ਬਾਕੀ ਕੰਮ ਜਿਹੜਾ ਉਹ ਪਾਸੇ 'ਤੇ ਹੋ ਜਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ੇਖ ਰਸ਼ੀਦ ਸਾਹਿਬ ਨੇ ਐਸਟੈਬਲਿਸ਼ਮੈਂਟ ਨੂੰ ਅੱਲਾਹ ਅਤੇ ਰਸੂਲ ਦਾ ਵਾਸਤਾ ਦਿੱਤਾ ਹੈ। ਉਹਨਾਂ ਕਿਹਾ ਵੀ ਇਸ ਈਦ 'ਤੇ ਜਿਹੜੇ ਰੇਹੜੀਆਂ ਵਾਲੇ, ਮਤਲਬ ਗਰੀਬ ਲੋਕ ਜੇਲ੍ਹਾਂ 'ਚ ਫਸੇ ਨੇ, ਖੁਦਾ ਦਾ ਵਾਸਤਾ ਉਹਨਾਂ ਨੂੰ ਛੱਡ ਦਿਓ, ਉਹਨਾਂ ਦਾ ਕੀ ਕਸੂਰ ਹੈ। ਚਲੋ ਇਮਰਾਨ ਖਾਨ ਨੂੰ ਤਾਂ ਤੁਸੀਂ ਨਹੀਂ ਛੱਡਣਾ, ਜਿਹੜੇ ਮਜ਼ਲੂਮ ਨੇ, ਮਜਬੂਰ ਨੇ, ਉਹਨਾਂ ਨੂੰ ਤਾਂ ਛੱਡ ਦਿਓ ਵਿਚਾਰਿਆਂ ਨੂੰ, ਮਜ਼ਦੂਰਾਂ ਨੂੰ। ਉਹਨਾਂ ਨੇ ਘਰ ਆਪਣੀ ਕੋਈ ਮਜ਼ਦੂਰੀ ਕਰਕੇ ਉਹਨਾਂ ਨੇ ਕੰਮ ਚਲਾਉਣਾ। ਨਾਲ ਸ਼ੇਖ ਰਸ਼ੀਦ ਸਾਹਿਬ ਨੇ ਆਖਿਆ ਵੀ ਅਗਰ ਮੁਜ਼ਾਕਰਾਤ ਕਰਨੇ ਨੇ ਤਾਂ ਕੋਈ ਸੰਜੀਦਾ ਮੁਜ਼ਾਕਰਾਤ ਕਰੋ, ਇਹ ਡੁਗਡੁਗੀ ਨਾ ਵਜਾਓ, ਕਦੀ ਕਿਸੇ ਨਾਲ ਬਹਿ ਜਾਂਦੇ ਹੋ, ਕਦੀ ਕਿਸੇ ਨਾਲ ਬਹਿ ਜਾਂਦੇ ਹੋ। ਅਤੇ ਅਗਰ ਇਹ ਡੁਗਡੁਗੀ ਵਜਾਉਂਦੇ ਰਹੇ ਤਾਂ 2 ਤੋਂ 3 ਮਹੀਨਿਆਂ 'ਚ ਹਾਲਾਤ ਹੋਰ ਖ਼ਰਾਬ ਹੋ ਜਾਣੇ ਨੇ। ਉਹਨਾਂ ਨੇ ਕਿਹਾ ਹਕੂਮਤ ਕੀ ਵੇਚਦੀ ਹੈ, ਕੀ ਪਿੱਦੀ ਅਤੇ ਕੀ ਪਿੱਦੀ ਦਾ ਸ਼ੋਰਬਾ, ਜੋ ਕੁਛ ਕਰ ਰਹੀ ਹੈ ਉਹ ਸਟੈਬਲਿਸ਼ਮੈਂਟ ਕਰ ਰਹੀ ਹੈ, ਫੌਜ ਦੀ ਲੀਡਰਸ਼ਿਪ ਵੱਲ ਉਹਨਾਂ ਦਾ ਇਸ਼ਾਰਾ ਜ਼ਾਹਿਰ ਹੈ। ਔਰ ਉਹਨਾਂ ਕਿਹਾ ਵੀ ਅੱਲਾ ਕਰੇ ਬਿਹਤਰੀ ਹੋਵੇ, ਅਤੇ ਗਰੀਬਾਂ ਨੂੰ ਉਹਨਾਂ ਨੇ ਇਹੀ ਰਿਕੁਐਸਟ ਕੀਤੀ ਹੈ ਕਿ ਬਈ ਗਰੀਬਾਂ ਨੂੰ ਜਿਹੜਾ ਉਹ ਰਿਹਾ ਕਰੋ ਜੇਲ੍ਹਾਂ ਤੋਂ, ਉਹਨਾਂ ਦੇ ਨਾਲ ਏਡਾ ਧੱਕਾ ਜਿਹੜਾ ਉਹ ਨਾ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਸ ਵੇਲੇ ਜਵਾਦ ਅਹਿਮਦ ਸਾਹਿਬ ਇੱਕ ਸਿੰਗਰ ਨੇ, ਤੁਹਾਨੂੰ ਪਤਾ ਹੈ,
ਉਹਨਾਂ ਨੇ ਇੱਕ ਪਾਰਸ ਜਹਾਂਜ਼ੇਬ ਸਾਹਿਬਾ ਦੇ ਨਾਲ ਇੰਟਰਵਿਊ ਕੀਤਾ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਤੇ ਬੰਬਈ ਬੁਲਾ ਦਿੱਤੇ ਨੇ, ਮਤਲਬ ਕਿ ਉਹ ਜਵੇਦ ਚੌਧਰੀ ਸਾਹਿਬ ਤੋਂ ਵੀ ਗਾਹ ਨਿਕਲ ਗਏ ਨੇ। ਜਿਵੇਂ ਜਵੇਦ ਚੌਧਰੀ ਸਾਹਿਬ ਨੇ ਪਿਛਲੇ ਦਿਨੋਂ ਆਖਿਆ ਨਾ ਵੀ ਇਹ ਕਰੈਕਟਰ ਜਿਹੜਾ ਹੈ ਨਾ ਉਹ ਰੋਟੀ ਪਾਣੀ ਨਾਲ ਠੀਕ ਹੁੰਦਾ ਹੈ। ਉਹਨਾਂ ਆਖਿਆ ਅਗਰ ਕੋਈ ਔਰਤ 4 ਬੱਚਿਆਂ ਦੀ ਮਾਂ ਆਸ਼ਨਾ ਦੇ ਨਾਲ ਅਗਰ ਭੱਜ ਜਾਏ ਅਤੇ ਉਹਦਾ ਕਰੈਕਟਰ ਠੀਕ ਨਹੀਂ ਹੈ, ਉਹ ਜਿਹੜਾ ਆਸ਼ਨਾ ਹੈ ਉਹਦਾ ਕਰੈਕਟਰ ਠੀਕ ਹੈ ਜਿਹਦੇ ਨਾਲ ਉਹ ਭੱਜਣ ਡਈ ਹੈ, ਮਤਲਬ ਔਰਤ 'ਤੇ ਹੀ ਰੱਖਿਓ ਹਮੇਸ਼ਾ, ਸਾਰਾ ਕਸੂਰ ਔਰਤ ਦਾ ਹੀ ਹੈ, ਜਿਹੜਾ ਭਜਾਉਣ ਵਾਲਾ ਉਹ ਠੀਕ ਹੈ। ਅੱਛਾ ਖੈਰ, ਉਹ ਜਿਹੜੀ ਆਸ਼ਨਾ ਦੇ ਨਾਲ ਔਰਤ ਭੱਜ ਗਈ ਹੈ, ਉਹ ਅਗਰ ਉਹਦੀ ਖੁਰਾਕ ਬਦਲ ਦਿਓ ਤਾਂ ਆਉਂਦੇ ਨੇ ਉਹਦਾ ਕਰੈਕਟਰ ਠੀਕ ਹੋ ਜਾਏਗਾ। ਤੁਹਾਨੂੰ ਲੱਗਦਾ ਹੋਏਗਾ ਮੈਂ ਕੋਈ ਬੇਵਕੂਫੀ ਦੀਆਂ ਗੱਲਾਂ ਕਰਨ ਡਿਆ, ਨਹੀਂ, ਇਹ ਜੇਦਾ ਜੀ ਦੇ ਅਕਵਾਲੇ ਤਾਂ ਨਹੀਂ ਹੈ। ਨਾਲ ਜੇਦਾ ਜੀ ਨੇ ਆਖਿਆ ਵੀ ਅਗਰ ਕੋਈ ਨਲਾਇਕ ਔਲਾਦ ਹੋਵੇ ਜਿਹੜੀ ਬਦਤਮੀਜ਼ੀ ਕਰਦੀ ਹੋਵੇ ਮਾਂ ਪਿਓ ਨਾਲ, ਤੇ ਉਹਨਾਂ ਦੀ ਵੀ ਅਗਰ ਤੁਸੀਂ ਖੁਰਾਕ ਬਦਲ ਦਿਓ तो वो भी ठीक हो जाएंगे। सुन लो पहला की आख्या से। बेटा जो अपने बाप के साथ गुस्ताखी तो नहीं कर सकता, लेकिन अगर बेटा कर रहा है तो फिर इसका मतलब कोई ना कोई और वजह है, या अपना बाप जो है या माँ है वो अपने बच्चों के साथ लड़ रही है, या अपने 4 बच्चों को छोड़ के वो आशना के साथ भाग रही है, तो आखिर कोई ना कोई वजह तो होगी ना उसके। और ये वजह याद रखिएगा, ये खुराक है। यानी अगर आप सिर्फ अपनी खुराक बदल लें तो आपका लाइफस्टाइल बदल सकता है। आप क्रिमिनल से एक बहुत अच्छे इंसान बन सकते हैं, और अगर आप अपनी खुराक को बदल लें तो आप बहुत अच्छे इंसान से खौफनाक क्रिमिनल बन सकते हैं। अब सवाल ये है कि इसका कुकिंग ऑयल से क्या ताल्लुक है। कुकिंग ऑयल से बड़ा गहरा ताल्लुक है, ये हम आपको आज की वीडियो में बताएंगे। सुन लिया जी। हुण ਇਹ जवाब साहब भी नਵੇਂ टकरे ने ਅੱਗੋਂ। ਉਹਨਾਂ ਆਖਿਆ ਵੀ ਲੋਕ ਜਾਹਿਲ ਨੇ, ਪਾਕਿਸਤਾਨੀ ਕੌਮ ਸਾਰੀ ਜਾਹਿਲ ਹੈ, ਇਹਨਾਂ ਨੂੰ ਹਦਾਇਤ ਦੀ ਲੋੜ ਹੈ, ਤੇ ਮੇਰੀ ਪਾਰਟੀ ਜਿਹੜੀ ਉਹਨੂੰ ਵੋਟ ਦਿਓ ਤੇ ਮੇਰੀ ਪਾਰਟੀ ਤੁਹਾਨੂੰ ਹਦਾਇਤ ਦੇਗੀ। ਬੱਲੇ ਉਹ ਸ਼ੇਰ ਬੱਗਿਆ ਛਾ ਗਿਆ। ਅੱਗੇ ਉਹਨਾਂ ਨੇ ਕਿਹਾ ਵੀ ਮੈਂ ਮਿਡਲ ਕਲਾਸ ਦਾ ਮਸ਼ਹੂਰ ਆਦਮੀ ਹਾਂ। ਗੌਰ ਨਾਲ ਸੁਣੋ ਜ਼ਰਾ। ਜਵਾਦ ਅਹਿਮਦ ਸਾਹਿਬ ਨੇ ਆਖਿਆ ਹੈ ਵੀ ਮੈਂ ਮਿਡਲ ਕਲਾਸ ਦਾ ਮਸ਼ਹੂਰ ਆਦਮੀ ਹੈ, ਬਹੁਤ ਹੀ ਜ਼ਿਆਦਾ ਮਸ਼ਹੂਰ ਆਦਮੀ ਅੱਗੇ ਉਹਨਾਂ ਨੇ ਦਿੱਤੇ। ਉਹਨਾਂ ਨੇ ਬੜਾ, ਜਿਵੇਂ ਕਈ ਵਾਰੀ ਤੁਸੀਂ ਪਤਾ ਵੀ ਨਾਈ ਜਿਹੜਾ ਦੇਗ ਦੇ ਵਿੱਚ ਕਈ ਵਾਰੀ ਘਿਓ ਜ਼ਰਾ ਦੱਬ ਕੇ ਪਾ ਦਿੰਦਾ ਤੇ ਫਿਰ ਉਹਨੂੰ ਤੜਕਾ ਵੀ ਬਹੁਤਾ ਲਾਉਂਦਾ ਨਾ, ਇੰਝ ਹੀ ਇਹਨਾਂ ਤੜਕਾ ਲਾਇਆ। ਪਹਿਲਾਂ ਉਹਨਾਂ ਆਖਿਆ ਮੈਂ ਮਿਡਲ ਕਲਾਸ ਦਾ ਮਸ਼ਹੂਰ ਆਦਮੀ ਹਾਂ, ਫਿਰ ਉਹਨਾਂ ਨੇ ਕਿਹਾ ਬਹੁਤ ਹੀ ਜ਼ਿਆਦਾ ਮਸ਼ਹੂਰ ਆਦਮੀ ਹੈ। ਪਿੰਡਾਂ ਦੇ ਲੋਕ ਜਿਹੜੇ ਨੇ ਤੇ ਦਾਦੀਆਂ ਉਹ ਵੀ ਮੈਨੂੰ ਜਾਣਦੀਆਂ ਨੇ। ਅੱਛਾ ਕਿਉਂ ਬਈ, ਤੂੰ ਕੋਈ ਭਾਂਡੇ ਕਲੀ ਕਰਦਾ ਰਿਹਾ ਜਵਾਨ, ਮੇਰਾ ਮਤਲਬ ਕਿ ਤੈਨੂੰ ਦਾਦੀਆਂ ਕਿਸ ਚੱਕਰ 'ਚ ਜਾਣਦੀਆਂ ਨੇ ਵੀਰ ਮੇਰਿਆ, ਜਾਂ ਕੋਈ ਤੂੰ ਜ਼ਨਾਨੀਆਂ ਦੇ ਨੱਕ ਕੰਨ ਵਿੰਨਦਾ ਰਿਹਾ ਜਾਂ ਵੰਗਾਂ ਚੜਾਉਂਦਾ ਰਿਹਾ, ਕੋਈ ਉੱਥੇ ਤੂੰ ਕੋਈ ਮੇਰਾ ਮਤਲਬ ਹੈ ਕਿ ਵੇਚਦਾ ਸੀ, ਚੂੜੀਆਂ ਵੇਚਦਾ ਸੀ, ਜਾਂ ਖੋਤਿਆਂ ਘੋੜਿਆਂ ਨੂੰ ਕੋਈ ਖੁਰੀਆਂ ਲਾਉਂਦਾ ਸੀ, ਮਤਲਬ ਕਿਹੜਾ ਕੰਮ ਕਰਦਾ ਸੀ ਤੂੰ ਵੀਰ ਮੇਰਿਆ। ਜਾਂ ਲੋਕਾਂ ਦੇ ਜਿਹੜੇ ਵੱਡੇ ਬੂਹੇ ਨੇ ਦਰਵਾਜ਼ੇ, ਉਹਨਾਂ 'ਚ ਕਬਜ਼ਿਆਂ 'ਚ ਜਿਹੜੀ ਚੀਂ ਦੀ ਆਵਾਜ਼ ਆਉਂਦੀ ਹੈ, ਉੱਥੇ ਤੂੰ ਮੇਰਾ ਮਤਲਬ ਤੇਲ ਦਿੰਦਾ ਸੀ ਆਪਣੇ ਮੂੰਹ ਦੇ ਨਾਲ ਉਹਨਾਂ ਦਰਵਾਜ਼ਿਆਂ ਦੇ ਕਾਬਲਿਆਂ ਨੂੰ, ਜਾਂ ਮੇਰਾ ਮਤਲਬ ਹੈ ਕਬਜ਼ਿਆਂ ਨੂੰ। ਇਹ ਵੀ ਤੈਨੂੰ ਦਾਦੀਆਂ ਪਿੰਡਾਂ ਵਾਲੀਆਂ ਕਿਵੇਂ ਜਾਣਦੀਆਂ ਨੇ ਭਾਈ ਮੇਰੇ, ਤੇਰਾ ਉੱਥੇ ਕਿਹੜਾ ਐਸਾ ਕੰਮ ਹੈ ਮੇਰੀ ਸਮਝ ਤੋਂ ਬਾਹਰ ਹੈ, ਤੂੰ ਉਹਨਾਂ ਨਾਲ ਕਮੇਟੀ ਪਾਉਣਾ ਹੈ, ਜਾਂ ਜਿਸ ਵੇਲੇ ਤੰਦੂਰ 'ਤੇ ਰੋਟੀਆਂ ਲਾਉਂਦੀਆਂ ਨੇ ਤੂੰ ਵਿੱਚੋਂ ਸਵਾਹ ਕੱਢਦਾ ਤੰਦੂਰ ਦੇ ਵਿੱਚੋਂ, ਮਤਲਬ ਕਿਹੜਾ ਕੰਮ ਐਸਾ ਵੀਰ ਮੇਰਿਆ ਜਿਹੜਾ ਮੇਰੀ ਸਮਝ ਤੋਂ ਅਜੇ ਤੱਕ ਬਾਹਰ ਹੈ, ਵੀ ਕਿਹੜਾ ਕੰਮ ਤੂੰ ਇਹੋ ਜਿਹਾ ਕਰਨਾ ਵੀ ਜਿਹੜਾ ਉੱਥੇ ਪਤਾ ਨਹੀਂ ਫਿਰ ਵਾਲ ਵੱਡੇ ਰੱਖੇ ਨੇ, ਕੋਈ ਜੂਆਂ ਸ਼ੂਆਂ ਕਢਵਾਉਣਾ ਉਸ ਤੋਂ ਬਹਿ ਕੇ ਵੀਰ ਮੇਰਿਆ, ਮੈਨੂੰ ਨਹੀਂ ਸਮਝ। ਬਹਰਹਾਲ ਉਹਨੇ ਇਹ ਆਖਿਆ ਕਿ ਮੈਨੂੰ ਦਾਦੀਆਂ ਬਹੁਤ ਜਾਣਦੀਆਂ ਨੇ। ਅੱਛਾ ਜੀ ਠੀਕ ਹੈ। ਉਹਨਾਂ ਕਿਹਾ ਜੀ ਕਿ ਮੈਂ ਸਿਆਸਤ 'ਚ ਆ ਗਿਆ, ਇਨਕਲਾਬੀ ਪਾਰਟੀ 'ਚ ਆ ਗਿਆ, ਇਹ ਹੁਣ ਮੇਰੇ ਕੋਲ ਡਰਦੇ ਨੇ, ਇਹਨਾਂ ਨੂੰ ਮੇਰੇ ਤੋਂ ਕਿੰਨਾ ਡਰ ਹੈ ਤੁਸੀਂ ਸੋਚ ਵੀ ਨਹੀਂ ਸਕਦੇ। ਅੱਛਾ ਇੱਥੇ ਕੰਮ ਨਹੀਂ ਮੁੱਕਿਆ, ਉਹਨਾਂ ਅੱਗੇ ਵੀ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਮੈਨੂੰ ਬੜੇ ਸਾਰੇ ਫੌਜੀ ਜਵਾਨ ਅਤੇ ਅਫਸਰ ਮੈਨੂੰ ਇਹ ਦੱਸਦੇ ਨੇ ਵੀ ਅਸੀਂ ਤੁਹਾਡਾ ਗਾਣਾ ਸੁਣ ਕੇ ਉਹਦੀ ਵਜ੍ਹਾ ਤੋਂ ਫੌਜ 'ਚ ਭਰਤੀ ਹੋਏ। ਬੱਲੇ ਸ਼ੇਰ ਬੱਗਿਆ ਛਾ ਨਹੀਂ ਗਿਆ। ਇਹ ਕਿਤੇ DG SPR ਸਾਹਿਬ ਨੂੰ ਤਾਂ ਨਹੀਂ ਹੁਜਤਾਂ ਕਰਨ ਡਿਆ ਤੂੰ, ਉਹ ਕੈੜੇ ਬੜੇ ਨੇ, ਉਹਨਾਂ ਤੈਨੂੰ ਗੋਡਾ ਫੇਰ ਦੇਣਾ। ਮੈਂ ਤੈਨੂੰ ਦੱਸ ਦਿਆਂ ਵੀਰ ਮੇਰੇ, ਇੰਜ ਨਾ ਕਰ। ਬਹਰਹਾਲ ਇਹਨਾਂ ਬਿਆਨ ਦਿੱਤਾ। ਉਹਨਾਂ ਕਿਹਾ ਜੀ ਬੜੇ ਸਾਰੇ ਫੌਜੀ ਜਵਾਨ ਅਤੇ ਅਫਸਰ ਜਿਹੜੇ ਨੇ ਉਹ ਮੇਰਾ ਗਾਣਾ ਸੁਣ ਕੇ ਉਹਨਾਂ ਨੇ ਫੌਜ 'ਚ ਭਰਤੀ ਹੋਏ ਨੇ, ਵਰਨਾ ਉਹਨਾਂ ਨੇ ਨਹੀਂ ਸੀ ਹੋਣਾ। ਬਹਰਹਾਲ ਇਹ ਤੁਸੀਂ ਗੌਰ ਕਰੋ ਵੀ ਇਹ ਜਿੰਨਾ ਕਿ ਨਲਾਇਕ ਨੇ ਨਾ ਜਵਾਦ ਸਾਹਿਬ, ਮੈਨੂੰ ਪੱਕੀ ਸ਼ੱਕ ਹੈ ਵੀ ਚੌਧਰੀ ਨਿਜ਼ਾਮਦੀਨ ਇਹਨਾਂ ਨੂੰ ਪਸੰਦ ਕਰੇਗਾ। ਚੌਧਰੀ ਨਿਜ਼ਾਮਦੀਨ ਨੂੰ ਇਹੋ ਜਿਹੇ ਬੰਦੇ ਚੰਗੇ ਲੱਗਦੇ ਨੇ ਜਿਹੜੇ ਏਡੇ ਕੁ ਨਲਾਇਕ ਹੋਣ ਨਾ, ਉਹਨਾਂ ਦਾ ਮੁਸਤਕਬਲ ਜਿਹੜਾ ਉਹ ਤਾਬਨਾਕ ਹੀ ਹੁੰਦਾ ਹੈ। ਅਤੇ ਮੇਰਾ ਖਿਆਲ ਹੈ ਕਿ ਜਿਹੜੇ ਬੇਵਕੂਫੀ ਦੇ ਝੰਡੇ ਨੇ ਉਹ ਜਵਾਦ ਸਾਹਿਬ ਗੱਡੀ ਆਉਂਦੇ ਨੇ, ਅਤੇ ਚੌਧਰੀ ਨਿਜ਼ਾਮਦੀਨ ਨੇ ਇਹੀ ਆਖਣਾ ਵੀ ਇਹ ਕੈਰੀ ਵੀ ਬੜਾ ਅੱਛਾ ਕਰਦੇ ਨੇ ਆਪਣੇ ਆਪ ਨੂੰ, ਅਤੇ ਤਕਰੀਰ ਵੀ ਬੜੀ ਚੰਗੀ ਕਰਦੇ ਨੇ। ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ, ਔਰ ਉਹ ਖਬਰ ਇਹ ਹੈ ਕਿ ਜਿਹੜੇ ਡਾਕਟਰ ਸਾਹਿਬਾਨ ਆਏ ਸਨ ਮਿਲਣ ਵਾਸਤੇ, ਹੁਣ ਇਹ ਪਤਾ ਲੱਗਾ ਕਿ ਓਵਰਸੀਜ਼ ਪਾਕਿਸਤਾਨੀਆਂ ਨੂੰ DG ISI ਸਾਹਿਬ ਨੇ ਆਖਿਆ ਵੀ ਚੋਰਾਂ ਡਾਕੂਆਂ ਦਾ, ਉਹਨਾਂ ਨੇ ਕਿਹਾ ਨਾ ਪਾਕਿਸਤਾਨੀਆਂ ਨੇ ਕਿਹਾ ਕਿ ਤੁਸੀਂ ਇਹ ਮਲਬਾ ਸਾਰਾ ਗੰਦ ਆਪਣੇ ਸਿਰ 'ਤੇ ਲੈ ਲਿਆ, ਅਤੇ ਉਹਨਾਂ ਨੇ ਕਿਹਾ ਨਹੀਂ ਆਸਫ ਜ਼ਰਦਾਰੀ ਅਤੇ ਇਮਰਾਨ ਖਾਨ ਤੋਂ ਬਿਹਤਰ ਹੈ, ਸਾਰਾ ਹੀ ਨਹੀਂ ਮਲਬਾ ਹੈਗਾ, ਆਸਫ ਜ਼ਰਦਾਰੀ ਤਾਂ ਬਹੁਤ ਬਿਹਤਰ ਹੈ, ਇਮਰਾਨ ਖਾਨ ਤੋਂ ਵੇਖ ਲਓ, ਅਤੇ ਅਸੀਂ ਬਿਹਤਰ ਬੰਦਾ ਲਿਆਂਦਾ। ਲਓ ਜੀ ਹੁਣ ਜੇ DG ISI ਸਾਹਿਬ ਨੂੰ ਜ਼ਰਦਾਰੀ ਸਾਹਿਬ ਬਿਹਤਰ ਲੱਗਦੇ ਨੇ, ਅਤੇ ਫਿਰ ਅੱਗੇ ਤਾਂ ਗੱਲਾਂ ਹੀ ਮੁੱਕ ਗਈਆਂ ਨਾ। ਅੱਗੇ ਤਾਂ ਫਿਰ ਤੁਹਾਨੂੰ ਮੇਰਾ ਖਿਆਲ ਹੈ ਕੋਈ ਗੱਲ ਕਰਨ ਦੀ ਨਾ ਸਾਨੂੰ ਕੋਈ ਲੋੜ ਹੈ, ਅਤੇ ਨਾ ਸਾਨੂੰ ਕੋਈ ਮੇਰਾ ਮਤਲਬ ਉੱਤੇ ਤਜਜ਼ੀਆ ਕਰਨ ਦੀ ਲੋੜ ਨਹੀਂ ਮੇਰਾ ਖਿਆਲ ਇਸ ਗੱਲ ਦੇ ਉੱਤੇ। ਇਹ ਗੱਲ ਹੀ ਉਹਨਾਂ ਨੇ ਮੁਕਾ ਕੇ ਰੱਖ ਦਿੱਤੀ ਹੈ, ਕਿਉਂਕਿ
ਅਗਰ ਉਹਨਾਂ ਨੂੰ ਇਹ ਕੰਮ ਠੀਕ ਲੱਗਦਾ ਹੈ ਤਾਂ ਬਾਕੀ ਤੇ ਗੱਲਾਂ ਹੀ ਛੱਡ ਦਿਓ, ਬਾਕੀ ਤੇ ਮੇਰਾ ਮਤਲਬ ਹੈ ਮਕਸਦ ਹੀ ਖਤਮ ਹੋ ਗਿਆ। ਅੱਛਾ ਜੀ, ਇਸਤੰਬੁਲ ਦੇ ਮੇਅਰ ਦੀ ਜਿਹੜੀ ਗ੍ਰਿਫਤਾਰੀ ਹੈ ਔਰ ਉਹਦੇ ਉੱਤੇ ਬੜਾ ਕੰਮ ਖਰਾਬ ਹੋ ਗਿਆ। ਉਹਦੇ ਤੇ 2000 ਬੰਦਾ ਜਿਹੜਾ ਉਹ ਹੁਣ, ਕਿਉਂਕਿ ਪ੍ਰੋਟੈਸਟ ਹੋ ਰਹੇ ਨੇ ਤੁਰਕੀ ਦੇ ਵਿੱਚ, 2000 ਬੰਦਾ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਹੁਣ ਤੱਕ ਅਰਦੋਗਨ ਸਾਹਿਬ ਨੇ ਤੇ ਉਹਨਾਂ ਦੀ ਪੁਲਿਸ ਨੇ ਤੇ ਉਹਨਾਂ ਦੇ ਦੂਜੇ ਲੋਕਾਂ ਨੇ। ਕੰਮ ਉੱਥੇ ਬੜਾ ਭਖ ਗਿਆ। ਮੈਂ ਇਹੀ ਕਹਾਂਗਾ ਜਿਹੜੇ ਇਸਤੰਬੁਲ ਦੇ ਮੇਅਰ ਨੇ ਉਹਨਾਂ ਨੇ ਸਦਰ ਦਾ ਇਲੈਕਸ਼ਨ ਵੀ ਲੜਨਾ ਹੈ ਅਰਦੋਗਨ ਦੇ ਸਾਹਮਣੇ, ਤੇ ਮੇਰਾ ਖਿਆਲ ਅਰਦੋਗਨ ਸਾਹਿਬ ਚਾਹੁੰਦੇ ਨਹੀਂ ਪਏ ਇਲੈਕਸ਼ਨ ਲੜਨ, ਤੇ ਉਹਨਾਂ ਨੇ ਉਹਨਾਂ 'ਤੇ ਗੱਦਾਰੀ ਦਾ, ਚੋਰੀ ਦਾ, ਕਰਪਸ਼ਨ ਦਾ ਕੇਸ ਬਣਾ ਦਿੱਤਾ। ਤੇ ਤੁਰਕੀ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਦਿਨ ਬ ਦਿਨ ਖਰਾਬ ਹੋ ਰਹੇ ਨੇ। ਆਪੋਜੀਸ਼ਨ ਜਮਾਤਾਂ ਜਿਹੜੀਆਂ ਨੇ ਉਹ ਸ਼ਦੀਦ ਉੱਥੇ ਇਸ ਵੇਲੇ ਧਰਨਾ ਸ਼ਰਨਾ ਕਰ ਰਹੀਆਂ ਨੇ, ਤੇ ਜੋ ਵੀ ਉੱਥੋਂ ਦੀ ਸੂਰਤ ਹਾਲ ਹੋਈ ਉਹ ਤੁਹਾਡੇ ਸਾਹਮਣੇ ਅਸੀਂ ਜ਼ਾਹਿਰ ਰੱਖਾਂਗੇ, ਲੇਕਿਨ ਇਸ ਵੇਲੇ ਮਾਮਲਾਤ ਉੱਥੇ ਜਿਹੜੇ ਨੇ ਉਹ ਕਾਫੀ ਖਰਾਬ ਹੋ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਇਹ ਹੈ ਕਿ ਜਿਹੜਾ ਜ਼ਲਜ਼ਲਾ ਆਇਆ ਸੀ, ਤੁਹਾਨੂੰ ਚੇਤੇ ਕਰੋ 2-4 ਦਿਨ ਪਹਿਲਾਂ ਅਸੀਂ ਤੁਹਾਨੂੰ ਜ਼ਲਜ਼ਲੇ ਦੀ ਵੀਡੀਓਜ਼ ਵੀ ਕੁਝ ਦਿਖਾਈਆਂ ਸਨ, ਕੁਝ ਤਸਵੀਰਾਂ ਵੀ। ਜ਼ਲਜ਼ਲਾ ਜਿਹੜਾ ਆਇਆ ਸੀ ਜਿਹਦੇ ਵਿੱਚ ਬਿਲਡਿੰਗਸ ਡਿੱਗ ਰਹੀਆਂ ਸਨ, ਬੁਰਾ ਹਾਲ ਸੀ। ਤੇ ਉਹ ਜਿਹੜਾ ਜ਼ਲਜ਼ਲਾ ਸੀ ਉਹ ਥਾਈਲੈਂਡ 'ਚ ਆਇਆ ਸੀ, ਮਿਆਂਮਾਰ 'ਚ ਆਇਆ ਸੀ, ਬਰਮਾ ਜਿਹਨੂੰ ਆਉਂਦੇ ਨੇ। ਹੁਣ ਸਿਰਫ ਬਰਮਾ ਦੇ ਵਿੱਚੋਂ ਪਤਾ ਲੱਗਾ ਵੀ 2719 ਅਮਵਾਤ ਹੋ ਗਈਆਂ ਨੇ। ਬੜੀਆਂ ਜਿਹੜੀਆਂ ਤਗੜੀਆਂ ਬਿਲਡਿੰਗ ਸਨ ਉਹ ਇੰਝ ਡਿੱਗੀਆਂ ਨੇ ਜਿਵੇਂ ਤਿਨਕੇ ਹੁੰਦੇ ਨੇ, ਜਿਵੇਂ ਕੱਖ ਫੂਸ ਹੁੰਦੇ ਨੇ ਨਾ, ਇਵੇਂ ਉਹ ਡਿੱਗੀਆਂ ਨੇ ਬਿਲਡਿੰਗਸ। ਤੇ ਉਹ ਉਹਦੇ 'ਚ ਹੁਣ 2719 ਹਲਾਕਤਾਂ ਉੱਥੇ ਜਿਹੜੀਆਂ ਨੇ ਉਹ ਹੋ ਗਈਆਂ ਨੇ। ਇਹ ਅਸੀਂ ਤੁਹਾਨੂੰ ਸਿਰਫ ਬਰਮਾ ਦੀਆਂ ਹਲਾਕਤਾਂ ਦੱਸ ਰਹੇ ਹਾਂ। ਥਾਈਲੈਂਡ ਦੇ ਵਿੱਚ ਵੀ ਆਇਆ ਜ਼ਲਜ਼ਲਾ, ਦੂਸਰੇ ਇਲਾਕਿਆਂ 'ਚ ਵੀ, ਤੇ ਬੜਾ ਭਾਰੀ ਨੁਕਸਾਨ ਹੋਇਆ ਉੱਥੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਭਾਰਤੀ ਰਿਆਸਤ ਗੁਜਰਾਤ ਤੋਂ ਹੈ। ਪਟਾਖਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ। ਇਹ ਜ਼ਾਹਿਰ ਹੈ ਦੀਵਾਲੀ ਸ਼ਿਵਾਲੀ ਤੇ ਵਿਆਹਾਂ 'ਤੇ ਵੀ ਉੱਥੇ ਪਟਾਖੇ ਚੱਲਦੇ ਹੀ ਨੇ, ਹਿੰਦੁਸਤਾਨ 'ਚ ਵੀ ਬੜੇ ਚੱਲਦੇ ਨੇ। ਤੇ ਪਰ ਮੇਰਾ ਮਤਲਬ ਹੈ ਕਿ ਮਾਮਲਾਤ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤੇ ਜਾਂਦੇ। ਤੇ ਪਟਾਖਾ ਫੈਕਟਰੀ ਦੇ ਵਿੱਚ ਜਿਹੜਾ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ, ਜਿਹਦੇ ਨਾਲ 17 ਅਫਰਾਦ ਜਿਹੜੇ ਨੇ ਉਹ ਹਲਾਕ ਹੋਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਵੀ ਜੇਦਾ ਜੀ ਦੀ ਖਬਰ ਹੈ। ਜੇਦਾ ਜੀ ਨੇ ਇਹ ਕਿਹਾ ਹੈ ਕਿ ਜੀ ਜਿਹੜੀ ਸਟ੍ਰੈਸ ਹੈ ਨਾ ਉਹ ਬਹੁਤ ਵੱਡਾ ਮਸਲਾ ਹੈ, ਔਰ ਸਟ੍ਰੈਸ ਤੋਂ ਬਚਣ ਦਾ ਇੱਕ ਤਰੀਕਾ ਜੇਦਾ ਜੀ ਨੇ ਦੱਸਿਆ। ਤੁਹਾਨੂੰ ਪਤਾ ਕਿ ਜੇਦਾ ਜੀ ਤਾਂ ਫਿਰ ਬਹੁਤ ਵੱਡੇ ਦਾਨਿਸ਼ਵਰ ਨੇ। ਉਹਨਾਂ ਨੇ ਆਖਿਆ ਵੀ ਸਟ੍ਰੈਸ ਦਾ ਨਾਂ ਗੋਲੀ ਰੱਖ ਲਓ, ਤੇ ਇਹੀ ਸੋਚੋ ਜਦੋਂ ਸਟ੍ਰੈਸ ਤੁਹਾਨੂੰ ਹੋਣ ਲੱਗੇ ਵੀ ਇਹ ਗੋਲੀ ਮੈਨੂੰ ਵੱਜਣ ਲੱਗੀ। ਜਿਵੇਂ ਗੋਲੀ ਤੋਂ ਬਚਣਾ ਤੇ ਉਵੇਂ ਹੀ ਤੁਸੀਂ ਸਟ੍ਰੈਸ ਤੋਂ ਬਚਣਾ। ਤੇ ਉਹਨਾਂ ਆਖਿਆ ਅਗਰ ਤੁਸੀਂ ਇਹਦਾ ਨਾਂ ਗੋਲੀ ਰੱਖ ਲਓਗੇ ਨਾ ਤਾਂ ਫਿਰ ਤੁਹਾਨੂੰ ਸਟ੍ਰੈਸ ਨਹੀਂ ਹੋਏਗੀ। ਇਹ ਸੁਣ ਲਓ, ਸੁਣ ਲਿਆ ਜੀ। ਹੁਣ ਮੇਰਾ ਤਾਂ ਦਿਲ ਇਹੀ ਹੈ ਵੀ ਜੇਦਾ ਜੀ ਦਾ ਨਾਂ ਹੀ ਗੋਲੀ ਰੱਖ ਲਈਏ, ਤਾਂ ਕਿ ਜੇਦਾ ਜੀ ਦੇ ਕੋਲੋਂ ਵੀ ਤਾਂ ਥੋੜ੍ਹਾ ਬਹੁਤ ਬਚੀਏ, ਕਿਉਂਕਿ ਜੇਦਾ ਜੀ ਤਾਂ ਲੀਹਾਂ ਹੀ ਭੰਨੀ ਜਾਂਦੇ ਨੇ। ਅਗਰ ਜੇਦਾ ਜੀ ਦੇ ਕੋਲੋਂ ਅਸੀਂ ਬਚਣ ਦੀ ਕੋਸ਼ਿਸ਼ ਨਾ ਕੀਤੀ ਤਾਂ ਜੇਦਾ ਜੀ ਮੇਰਾ ਖਿਆਲ ਪੱਲੇ ਕੁਛ ਨਹੀਂ ਛੱਡਣਗੇ ਕਿਸੇ ਦੇ ਵੀ, ਜਿਸ ਤਰੀਕੇ ਨਾਲ ਸ਼ੁਰੂ ਹੋਏ ਨੇ ਮਾਸ਼ਾਅੱਲਾ ਅੱਜ ਕੱਲ੍ਹ, ਔਰ ਜਿਹੋ ਜਿਹੇ ਲਤੂਫੇ ਛੱਡਣ ਡਏ ਨੇ, ਮਾਮਲਾਤ ਜਿਹੜੇ ਨੇ ਮੇਰੇ ਖਿਆਲ ਦੂਰ ਦੇ ਦੂਰ ਨਿਕਲ ਜਾਣੇ ਨੇ। ਕਿਉਂਕਿ ਜੇਦਾ ਜੀ ਨੇ ਸਹੁੰ ਖਾਧੀ ਹੈ ਵੀ ਹਰ ਕੰਮ ਦਾ ਕੋਈ ਨਾ ਕੋਈ ਪੁੱਠਾ ਤਰੀਕਾ ਲੋਕਾਂ ਨੂੰ ਦੱਸਣਾ ਤੇ ਪੁੱਠੀ ਗੱਲ ਦੱਸਣੀ ਹੈ। ਉਹ ਮੈਨੂੰ ਨਹੀਂ ਪਤਾ ਵੀ ਲੋਕੀ ਜੇਦਾ ਜੀ ਦੀਆਂ ਗੱਲਾਂ ਸੁਣ ਕੇ ਹੱਸਦੇ ਨੇ ਜਾਂ ਰੋਂਦੇ ਨੇ, ਕਿਉਂਕਿ ਗੱਲਾਂ ਵੈਸੇ ਹੱਸਣ ਤੋਂ ਬਹੁਤੀਆਂ ਇਹ ਰੋਣ ਵਾਲੀਆਂ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।